आदाब ते सत श्री अकाल। तुसी जुड़े होए हो पंजाबी रेडियो यूएसए ਦੇ ਨਾਲ। पंजाबी रेडियो यूएसए ਦੇ ਨੈਸ਼ਨਲ ਅਤੇ ਇੰਟਰਨੈਸ਼ਨਲ ਨੈਟਵਰਕ ਦੇ ਨਾਲ ਸਾਡੇ ਸਭ ਡਿਜੀਟਲ ਨੈਟਵਰਕਸ ਯਾਨੀ ਫੇਸਬੁੱਕ, YouTube, ਇੰਸਟਾਗ੍ਰਾਮ ਅਤੇ ਟਿਕਟੌਕ ਤੇ ਸਭ ਸਰੋਤਿਆਂ ਨੂੰ ਅਪਡੇਟ ਪਾਕਿਸਤਾਨ ਚ ਜੀ ਆਇਆਂ ਨੂੰ ਆਖਦੇ ਹਾਂ। ਮੈਂ ਹਾਂ ਆਪ ਸਭ ਦੇ ਨਾਲ ਮੌਜੂਦ ਪਰਵੀਨ ਮਸੂਦ ਤੇ ਮੇਰੇ ਨਾਲ ਸਾਥ ਦੇਣ ਲਈ ਮੌਜੂਦ ਨੇ ਮਸੂਦ ਮੱਲੀ ਜੀ। ਜੀ ਆਇਆਂ ਨੂੰ ਮਸੂਦ ਜੀ। जी बहुत बहुत धन्यवाद परवीन जी ਤੁਹਾਡਾ और सब ਸਾਡੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਮੇਰੇ ਵੱਲੋਂ ਵੀ ਦੋਵੇਂ ਹੱਥ ਜੋੜ ਕੇ ਸਲਾਮ ਆਦਾਬ ਔਰ ਸਤਿ ਸ਼੍ਰੀ ਅਕਾਲ ਸਵਾਗਤ ਔਰ ਜੀ ਆਇਆਂ ਨੂੰ ਤੁਹਾਨੂੰ ਸਾਰਿਆਂ ਨੂੰ ਅੱਜ ਦੇ ਅਪਡੇਟ ਪਾਕਿਸਤਾਨ 'ਚ। ਅੱਜ ਅਮਰੀਕਾ ਦੇ ਵਿੱਚ 28 ਅਗਸਤ ਸਾਲ 2025 ਦਾ ਦਿਨ ਡੁੱਬ ਰਿਹਾ ਹੈ ਜਦਕਿ ਪਾਕਿਸਤਾਨ 'ਚ 29 ਅਗਸਤ ਸਾਲ 2025 ਦਾ ਦਿਨ ਚੜ ਚੁੱਕਿਆ ਹੈ। ਪਾਕਿਸਤਾਨ ਦੇ ਨਾਲ ਜੁੜੀਆਂ ਪਿਛਲੀਆਂ 24 ਘੰਟੇ ਦੀਆਂ ਵੱਡੀਆਂ ਖਬਰਾਂ ਦੇ ਇਸ ਬੁਲਟਨ 'ਚ ਆਪ ਸਭ ਨੂੰ ਜੀ ਆਇਆਂ ਨੂੰ ਕਹਿੰਦੇ। ਇਹ ਖਬਰਾਂ ਅਸੀਂ ਹਫਤੇ 'ਚ 5 ਦਿਨ ਮੰਡੇ ਟੂ ਫਰਾਈਡੇ ਤੁਹਾਡੇ ਲਈ ਪੇਸ਼ ਕਰਨੇ ਆ। ਅੱਜ ਦੀਆਂ ਖਬਰਾਂ ਨੇ ਜਿਹੜੀਆਂ ਇਹ ਵੀ ਲੈ ਕੇ ਹਾਜ਼ਰ ਆ। ਇਹਨਾਂ ਖਬਰਾਂ ਨੂੰ ਸਪਾਂਸਰ ਕਰਨਾ ਹੋਏ ਤੇ ਸਾਡਾ ਟੈਲੀਫੋਨ ਨੰਬਰ जी साडा टेलीफोन नंबर है जी 408 272 5200 408 272 5200। मसूद वाद ने पहली खबर हले पहली खबर है जी तालिबाना दा पाकिस्तान ते इल्जाम है कि साडियां हद्दां च आके साडे ते हमला किया गया ते 3 हलाकतां भी होईयां ने। जी बिल्कुल तालिबाना ने ਇਹ ਇਲਜ਼ਾਮ ਪਾਕਿਸਤਾਨ ਤੇ ਲਾਇਆ ਹੈ ਕਿ ਪਾਕਿਸਤਾਨ ਦੀ ਉਡਾਰੂ ਫੌਜ ਹੈ ਜਿਹੜੀ ਜਾਂ ਪਾਕਿਸਤਾਨੀ ਫੌਜ ਹੈ ਜਿਹੜੀ ਫੌਜ ਦਾ ਲਫ਼ਜ਼ ਉਹਨਾਂ ਨੇ ਵਰਤਿਆ ਆ ਕਿ ਉਹਨਾਂ ਨੇ ਅਫਗਾਨਿਸਤਾਨ ਦੇ ਜਿਹੜੇ ਏਰੀਆਜ਼ ਨੇ ਉੱਥੇ ਜਾ ਕੇ ਬਕਾਇਦਾ ਹਮਲਾ ਕੀਤਾ ਜਿਨ੍ਹਾਂ ਦੇ ਵਿੱਚ ਨੰਗਰਹਾਰ ਔਰ ਖੋਸਤ ਇਹ ਦੋ ਅਫਗਾਨੀ ਇਲਾਕੇ ਨੇ ਜਿਹਦੇ 'ਚ ਉਹਨਾਂ ਨੇ ਆਖਿਆ ਕਿ ਸਾਡੇ 3 ਸ਼ਹਿਰੀਆਂ ਦੀਆਂ ਹਲਾਕਤਾਂ ਹੋਈਆਂ ਨੇ। ਇਸ ਮਾਮਲੇ ਨੂੰ ਸਿਰਫ ਉਹਨਾਂ ਨੇ ਪਾਕਿਸਤਾਨ ਤੇ ਇਲਜ਼ਾਮ ਨਹੀਂ ਲਾਇਆ ਬਲਕਿ ਕਾਬਲ 'ਚ ਕੰਮ ਕਰਦੇ ਪਾਕਿਸਤਾਨੀ ਜਿਹੜੇ ਐਮਬੈਸੀ ਦੇ ਜ਼ਿੰਮੇਦਾਰ ਨੇ ਐਮਬੈਸਡਰ ਨੇ ਜਾਂ ਫਾਰਨਰ ਜ਼ਿੰਮੇਦਾਰ ਨੇ ਜਿਹੜੇ ਵੀਜ਼ੇ ਦੇ ਵਾਸਤੇ ਅੰਬੈਸੀ ਦੇ ਅਮਲੇ ਨੂੰ ਤਲਬ ਕਰਕੇ ਉਹਨਾਂ ਨੇ ਸਖਤ ਇhtਜਾਜ ਕੀਤਾ ਹੈ ਔਰ ਨਾਲ ਆਖਿਆ ਕਿ ਪਾਕਿਸਤਾਨ ਨੇ ਜਿਹੜੀ ਹਰਕਤ ਕੀਤੀ ਹੈ ਇਹਦਾ ਮੁੱਲ ਉਹਨੂੰ ਉਤਾਰਨਾ ਪਏਗਾ। ਇਹਦੇ ਨਤੀਜੇ ਨੇ ਜਿਹੜੇ ਉਹ ਵੀ ਭੁਗਤਣੇ ਪੈਣਗੇ। ਯਾਦ ਰਵੇ ਕਿ ਪਾਕਿਸਤਾਨ ਵੱਲੋਂ ਤਾਲਿਬਾਨਾਂ ਨੂੰ ਬਾਰ-ਬਾਰ ਕਿਹਾ ਜਾਂਦਾ ਰਿਹਾ ਆ ਕਿ ਉਹ ਤਹਿਰੀਕੇ ਤਾਲਿਬਾਨ ਪਾਕਿਸਤਾਨ ਦੇ ਉਹ ਟਿਕਾਣੇ ਜਿਹੜੇ ਉੱਥੇ ਅਫਗਾਨਿਸਤਾਨ ਦੇ ਅੰਦਰ ਨੇ ਜਿੱਥੋਂ ਪਾਕਿਸਤਾਨੀ ਚੌਕੀਆਂ ਦੇ ਉੱਤੇ ਫੋਰਸਿਸ ਦੇ ਉੱਤੇ ਔਰ ਮੁਲਕ ਦੇ ਅੰਦਰ ਆ ਕੇ ਹਮਲੇ ਹੁੰਦੇ ਨੇ ਉਹਨਾਂ ਨੂੰ ਰੋਕਿਆ ਜਾਏ। ਇਸ ਮਾਮਲੇ ਦੇ ਉੱਤੇ ਅਫਗਾਨਿਸਤਾਨ ਵੱਲੋਂ ਤੇ ਖੁੱਲਾ ਡੁੱਲਾ ਇhtਜਾਜ ਹੈ ਜਿਹੜਾ ਹੈ ਬਰਤਾਨੀਆ ਦੀਆਂ ਕੁਝ ਨਿਊਜ਼ ਏਜੰਸੀਆਂ ਨੇ ਜਿਹੜੀਆਂ ਉਹ ਫਰੇਮ ਕਰ ਰਹੀਆਂ ਨੇ ਪਰ ਪਾਕਿਸਤਾਨੀ ਫੌਜ ਦੇ ਇਤਲਾਹਾਂ ਦੇਣ ਵਾਲੇ ਮਹਿਕਮੇ ISPR ਸਮੇਤ ਪਾਕਿਸਤਾਨੀ ਸਰਕਾਰ ਹੈ ਜਿਹੜੀ ਉਹਦੇ ਵੱਲੋਂ ਕਿਸੇ ਕਿਸਮ ਦਾ ਕੋਈ ਬਿਆਨ ਹੈ ਜਿਹੜਾ ਉਹ ਸਾਹਮਣੇ ਨਹੀਂ ਆਇਆ। ਬਹਰਹਾਲ ਇਹ ਕਨਫਰਮ ਹੈ ਕਿ ਪਾਕਿਸਤਾਨੀ ਫੌਜ ਵੱਲੋਂ ਅਫਗਾਨ ਤਾਲਿਬਾਨਾਂ ਦਾ ਇਹ ਇਲਜ਼ਾਮ ਹੈ ਕਿ ਉਹਨਾਂ ਨੇ ਸਾਡੀਆਂ ਉਡਾਰੂ ਹੱਦਾਂ ਨੇ ਜਿਹੜੀਆਂ ਉਹ ਉਲੰਘੀਆਂ ਜੋ ਕਿ ਖਿਲਾਫ ਵਰਜ਼ੀ ਹੈ ਜੋ ਬਿਲਕੁਲ ਠੀਕ ਕੰਮ ਨਹੀਂ ਹੈ ਔਰ ਸਾਡੇ ਇਲਾਕੇ 'ਚ ਆ ਕੇ ਨੰਗਰਹਾਰ ਔਰ ਖੋਸਤ 'ਚ ਹਮਲੇ ਕੀਤੇ ਨੇ। ਹਮਲੇ ਕਿਸ ਨੌਈਅਤ ਦੇ ਨੇ ਇਹਦੀ ਵੀ ਤਫਸੀਲ ਉਹਨਾਂ ਨਹੀਂ ਦੱਸੀ। ਸ਼ਹਿਰੀ ਹਲਾਕਤਾਂ ਨੇ ਜਿਹੜੀਆਂ ਉਹਦੀ ਤਸਦੀਕ ਕੀਤੀ ਜਾ ਰਹੀ ਹੈ। जी मसूद बाद ने अगली खबर है पाकिस्तान भर च हड़ दी की अपडेट है ये ते दसो। दूजा ये कि सुने है कि आज रात तो दोबारा बारिशां शुरू हो रही हैं। जी बिल्कुल मौसम खराब है सोन भादरों है और बारिशां नेड़ियां ने ਉਹ ਜ਼ੋਰਦਾਰ ਬਾਰਿਸ਼ਾਂ कह लो कि ਸੌਣ ਭਾਦਰੋਂ ਦਾ ਨਵਾਂ ਹੱਲਾ ਹੈ ਜਿਹੜਾ ਉਹ ਸ਼ੁਰੂ ਹੋ ਰਿਹਾ ਆ। ਹੁਣ ਤੱਕ ਦਾ ਜਿਹੜਾ ਫਲੱਡ ਕਾਸਟਿੰਗ ਕਹ ਲੋ ਡਿਵੀਜ਼ਨ ਹੈ ਉਹਦੇ ਵੱਲੋਂ ਸਾਡੇ ਤੱਕ ਜਿਹੜੀਆਂ ਇਤਲਾਹਾਂ ਆਪਣੀਆਂ ਨੇ ਉਹ ਚਨਾਬ ਸਤਲੁਜ ਔਰ ਰਾਵੀ ਤਿੰਨਾਂ ਦੇ ਵਿੱਚ ਉੱਚੇ ਦਰਜੇ ਦਾ ਹੜ ਹੈ। ਤਿੰਨੇ ਦਰਿਆ ਨੇ ਜਿਹੜੇ ਉਹ ਉਛਲ ਚੁੱਕੇ ਨੇ ਤੋੜੋ ਤੋੜ ਇਹਨਾਂ 'ਚ ਪਾਣੀ ਹੈ ਔਰ ਆਖਿਆ ਜਾ ਰਿਹਾ ਹੈ ਕਿ ਇਸ ਵੇਲੇ ਤੱਕ ਜਿਹੜਾ ਰਾਵੀ ਦਰਿਆ ਦਾ ਹੈਡ ਬਲੋਕੀ ਹੈ ਮੈਂ ਮਾਫੀ ਚਾਹਾਂਗਾ ਚਨਾਬ ਦਰਿਆ ਦਾ ਹੈਡ ਬਲੋਕੀ ਹੈ ਜਿਹੜਾ ਉੱਥੇ ਪਾਣੀ ਹੈ ਜਿਹੜਾ ਉਹ 1,04,435 ਜਿਹੜਾ ਉਹਦਾ ਹੈ ਕਹਿ ਲਵੋ ਕਿ ਦਬਾਅ ਕਿਊਸਿਕ ਰਿਕਾਰਡ ਆ ਜਿਹੜਾ ਕਿਊਸਿਕ ਫੁੱਟ ਉਹ ਰਿਕਾਰਡ ਕੀਤਾ ਗਿਆ ਹੈ। ਇਸੇ ਤਰ੍ਹਾਂ ਜੇ ਅਸੀਂ ਅੱਗੇ ਵਧਨੇ ਆ ਤੇ ਅੱਗੇ ਦੱਸਿਆ ਜਾ ਰਿਹਾ ਹੈ ਕਿ ਗੰਡਾ ਸਿੰਘ ਵਾਲਾ ਯਾਨੀ ਸਤਲੁਜ ਦਰਿਆ ਦੇ ਨਾਲ ਕਸੂਰ ਦਾ ਇਹ ਇਲਾਕਾ ਬਣਦਾ ਹੈ ਉੱਥੇ ਪਾਣੀ ਹੈ ਜਿਹੜਾ ਉਹਦਾ ਜ਼ੋਰ ਔਰ ਹੱਲਾ ਜਿਹੜਾ ਉਹ 2,61,053 ਕਿਊਸਿਕ ਰਿਕਾਰਡ ਕੀਤਾ ਗਿਆ ਹੈ। ਇਸ ਤਰ੍ਹਾਂ ਹੈਡ ਸਲਮਾਨ ਕੀ ਹੈ ਜਿਹੜਾ ਉੱਥੇ 1,13,123 ਕਿਊਸਿਕ ਰਿਕਾਰਡ ਕੀਤਾ ਗਿਆ ਹੈ। ਐਵੇਂ ਅਗਰ ਅਸੀਂ ਚਨਾਬ ਦਰਿਆ ਦੇ ਕੈਦਰਾਬਾਦ ਔਰ ਇਹ ਬਾਕੀ ਫੀਲਡਾਂ ਆਈਏ ਤੇ ਉੱਥੇ ਇਸ ਵੇਲੇ ਪਾਣੀ ਹੈ ਜਿਹੜਾ ਉਹ 5,34,409 ਯਾਨੀ ਇਹ ਸਭ ਤੋਂ ਉੱਚਾ ਹੜ ਹੈ ਜਿਹੜਾ ਉਹ ਚਨਾਬ 'ਚ ਇਸ ਟਾਈਮ ਆਇਆ ਪਿਆ ਆ। ਇਸ ਤੋਂ ਪਹਿਲਾਂ ਹੈ ਜਿਹੜਾ ਕਹਿੰਦੇ ਨੇ ਕਿ ਇਹ ਕੁਛ ਘਟਿਆ ਪਹਿਲਾਂ ਇਹ 6,60,020 ਕਿਊਸਿਕ ਰਿਕਾਰਡ ਕੀਤਾ ਗਿਆ ਸੀਗਾ। ਇਦਾਂ ਹੀ ਹੈਡ ਖਾਨ ਕੀ ਜਿਹੜੀ ਚਨਾਬ ਦੇ ਉੱਤੇ ਆ ਉਹ ਹੈ। ਫਿਰ ਇਸੇ ਤਰ੍ਹਾਂ ਬਾਕੀ ਜਿਹੜੇ ਮਾਮਲੇ ਨੇ ਉਹ ਵੀ ਕੰਮ ਖਰਾਬ ਹੈ। ਜਿਹੜਾ 31 ਅਗਸਤ ਦੁਪਹਿਰੇ 4 ਵਜੇ ਤੱਕ ਦਾ ਹੈ ਨਾ ਉਹ ਆਖਿਆ ਜਾ ਰਿਹਾ ਕਿ ਕੰਮ ਖਰਾਬ ਹੈ ਕਿਉਂਕਿ ਪਾਕਿਸਤਾਨੀ ਜਿਹੜੇ ਡੈਮ ਨੇ ਉਹ ਵੀ ਪ੍ਰਵੀਨ ਭਰ ਚੁੱਕੇ ਨੇ ਉਹਨਾਂ ਦੇ ਵਿੱਚੋਂ ਵੀ ਪਾਣੀ ਹੈ ਜਿਹੜਾ ਉਹ ਛੱਡਣਾ ਹੈ ਔਰ ਇਹ ਪਿਫੜੇ ਹੋਏ ਦਰਿਆ ਨੇ ਜਿਹੜੇ ਇਹਨਾਂ 'ਚ ਪਾਣੀ ਦਾ ਜ਼ੋਰ ਹੈ ਜਿਹੜਾ ਇਹ ਹੋਰ ਤਾਂ ਨੂੰ ਆਏਗਾ। ਸਰਕਾਰ ਨੇ ਲੋਕਾਂ ਤੋਂ ਬੇਨਤੀ ਕੀਤੀ ਹੈ ਕਿ ਉਹ ਦਰਿਆਵਾਂ ਦੇ ਪੁਲਾਂ ਦੇ ਉੱਤੇ ਜਾ ਕੇ ਹੜ ਆ ਜਿਹੜਾ ਉਹਨੂੰ ਵੇਖਣ ਦੇ ਮੰਜ਼ਰ ਨੇ ਜਿਹੜੇ ਉਹ ਨਾ ਕਰਨ। ਇਹ ਕੋਈ ਪਿਕਨਿਕ ਨਹੀਂ ਗਾ ਹੈ ਕਿਸੇ ਪੁਲ ਨੂੰ ਕੋਈ ਨੁਕਸਾਨ ਪੜ ਗਿਆ ਤੇ ਇਹ ਇਨਸਾਨੀ ਜਾਨਾਂ ਦਾ ਨੁਕਸਾਨ ਆ। ਇਸ ਲਈ ਲੋਕ ਇਹਤਿਆਤ ਕਰਨ ਬਗੈਰ ਲੋੜ ਤੋੜ ਤੋਂ ਘਰੋਂ ਨਾ ਨਿਕਲਣ। ਲਾਹੌਰ ਔਰ ਸ਼ਦਰਾ ਇਹਦੇ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਕਹਿੰਦੇ ਨੇ ਕਿ ਜਿੱਦਾਂ ਕੱਲ ਹੀ ਅਸੀਂ ਅਨਾਉਂਸ ਕੀਤਾ ਸੀਗਾ ਕਿ ਪਾਕ ਵੀ ਸੁਸਾਇਟੀ ਹੈ ਜਿਹੜੀ ਉਹਦੇ ਪਿੱਛੇ ਜੀ ਹੁਣ ਕਰੇਨਾਂ ਦੇ ਨਾਲ ਬੰਦ ਲਾ ਕੇ ਤੇ ਉਹਨੂੰ ਰੋਕਿਆ ਜਾ ਰਿਹਾ। ਨਾਲ ਹੀ ਆਖਿਆ ਜਾ ਰਿਹਾ ਆ ਕਿ ਜੀ ਸਰਕਾਰ ਹੈ ਜਿਹੜੀ ਉਹ ਹੜ ਦੇ ਵਿੱਚ ਰੁੜਨ ਵਾਲੇ ਨੇ ਜਿਹੜੇ ਇਹਨਾਂ ਦੀ ਮਦਦ ਕਰੇ। ਇਹਦੇ ਤੇ ਫੈਡਰਲ ਮਿਨਿਸਟਰ ਨੇ ਨਾ ਜਿਹੜੇ ਅਤਾਤਾਰਨ ਹੋਣੇ ਉਹਨਾਂ ਨੇ ਆਖਿਆ ਜਦੋਂ ਦਰਿਆ ਸੁੱਕੇ ਸਨ ਦਰਿਆਵਾਂ ਦੇ
ਇਹਨਾਂ ਰਕਬਿਆਂ ਦੇ ਉੱਤੇ ਜਿਨ੍ਹਾਂ ਨੇ ਕਬਜ਼ੇ ਕੀਤੇ, ਕਬਜ਼ੇ ਕਰਕੇ ਫਿਰ ਹਾਊਸਿੰਗ ਸੁਸਾਇਟੀਆਂ ਬਣਾਈਆਂ, ਇਹੋ ਜਿਹਾ ਕੋਈ ਨੁਕਸਾਨ ਹੈ ਜਿਹੜਾ ਉਹ ਨਹੀਂ ਭਰਿਆ ਜਾਏਗਾ। ਪਰ ਅੱਜ ਦੇ ਬਾਰਿਸ਼ਾਂ ਦੇ ਸਪੈਲ ਦੇ ਨਾਲ ਇਹ ਹੁਣ ਖਤਰਾ ਵੱਧ ਗਿਆ ਹੈ ਕਿ ਨੁਕਸਾਨ ਹੈ ਜਿਹੜੇ ਉਹਨਾਂ ਦੇ ਪ੍ਰਵੀਨ ਵਾਧੇ ਹੋਣੇ, ਹੜ ਜਿਹੜਾ ਹਜੇ ਤੱਕ ਤੇ ਸੰਭਲਣ ਵਾਲੇ ਪਾਸੇ ਨਹੀਂ ਆਉਣ ਡਿਆ। ਜੀ ਮਸੂਦ बाद ने अगली खबर है ख्वाजा साद रफीक होरी खैबर पख्तूनख्वा सूबे च गए ने ते बयान दिता है कि जिन्ना धर्म दे नाम ते बंदूकां ਚੱਕੀਆਂ ਉਹਨਾਂ ਦੇ ਨਾਲ ਗੱਲਬਾਤ ਵੀ ਨਹੀਂ ਕਰਨੀ ਚਾਹੀਦੀ। ਜੀ ਬਿਲਕੁਲ, ਉਹ ਸੂਬਾ ਖੈਬਰ ਪਖਤੂਨਖਵਾ ਦੇ ਇਲਾਕੇ ਕਹਿ ਲਵੋ ਕਿ ਬਾਜੋੜ ਉਧਰ ਗਏ ਨੇ ਔਰ ਉੱਥੇ ਜਾ ਕੇ ਉਹਨਾਂ ਨੇ ਹੜ੍ਹ ਦੇ ਨਾਲ ਉਜੜੇ ਇਲਾਕੇ ਨੇ ਜਿਹੜੇ ਉਹ ਵੇਖੇ ਨੇ। ਅੱਛਾ, ख्वाजा साद रफीक ਨੇ ਜਿਹੜੇ ਇਹ ਪੰਜਾਬ ਅਸੈਂਬਲੀ ਦੇ ਮੈਂਬਰ ਵੀ ਨੇ, ਵਜ਼ੀਰ ਵੀ ਨੇ ਤੇ ਇਸ ਵੇਲੇ ਨਵਾਜ਼ ਸ਼ਰੀਫ ਉਹਨਾਂ ਦੇ, ਸ਼ਹਿਬਾਜ਼ ਸ਼ਰੀਫ ਉਹਨਾਂ ਦੇ ਬਹੁਤ ਕਰੀਬੀ ਸਾਥੀਆਂ ਦੇ ਵਿੱਚੋਂ ਨੇ, ਬਹੁਤ ਐਕਟਿਵ ਨੇ ਔਰ ਬੜੇ ਜਿਹਨੂੰ ਕਹਿੰਦੇ ਨੇ ਕਿ ਜ਼ੋਰਦਾਰ ਜ਼ਰਾ ਬਿਆਨਬਾਜ਼ੀ ਹੈ ਜਿਹੜੀ ਉਹ ਵੀ ਇਹਨਾਂ ਦੇ ਨਾਲ ਚੱਲਦੀ ਹੈ। ਅੱਛਾ, ਉਹਨਾਂ ਨੇ ਇਹ ਆਖਿਆ ਕਿ ਜੀ ਮੈਂ ਬਿਲਕੁਲ ਗੱਲਬਾਤ, ਯਾਨੀ ਜਿੰਨੇ ਲੜਾਕੂ ਧੜੇ ਨੇ, ਇਸ਼ਾਰਾ ਉਹਨਾਂ ਦਾ ਤਾਲਿਬਾਨਾਂ ਵਾਲਾ ਜਾਂ ਬਾਕੀਆਂ ਵਾਲਾ, ਕਿ ਜਿਹੜੇ ਬਦਅਮਨੀ ਕਰਨ ਦੇ ਨੇ, ਜਿਹੜੇ ਆਪਣੀ ਗੱਲ ਦੱਸਣਾ ਚਾਹੁੰਦੇ ਨੇ, ਉਹਨਾਂ ਆਖਿਆ ਕਿ ਗੱਲਬਾਤ ਤਾਂ ਮੈਂ ਬਿਲਕੁਲ ਹਾਮੀ ਹਾਂ, ਪਰ ਐਸੇ ਲੋਕ ਜਿਨ੍ਹਾਂ ਨੇ ਮਸੀਤਾਂ ਨੂੰ ਬੰਬਾਂ ਦੇ ਨਾਲ ਅੜਾਇਆ, ਨਮਾਜ਼ ਪੜ੍ਹਦੇ ਲੋਕ ਨੇ ਜਿਹੜੇ ਉਹਨਾਂ ਦੇ ਉੱਤੇ ਫਾਇਰਿੰਗਾਂ ਕੀਤੀਆਂ, ਜਿਨ੍ਹਾਂ ਨੇ ਮਾਸੂਮ ਬੱਚੇ ਨੇ ਜਿਹੜੇ ਉਹਨਾਂ ਨੂੰ ਮਾਰਿਆ, ਜਿਨ੍ਹਾਂ ਨੇ ਸਕੂਲੇ ਜਾਂਦੀਆਂ ਵੈਨਾਂ ਨੇ ਜਿਹੜੀਆਂ ਉਹਨਾਂ ਨੂੰ ਬੰਬ ਧਮਾਕਿਆਂ ਨਾਲ ਅੜਾਇਆ, ਜਿਨ੍ਹਾਂ ਨੇ ਇਸ ਮੁਲਕ ਦੀ ਰਾਖੀ ਕਰਦੇ ਜਿਹੜੇ ਫੌਜੀ ਜਵਾਨ ਨੇ ਉਹਨਾਂ ਨੂੰ ਨਿਸ਼ਾਨਾ ਬਣਾਇਆ, ਛਾਉਣੀਆਂ ਨੂੰ, ਉਹਨਾਂ ਦੀਆਂ ਗੱਡੀਆਂ ਨੂੰ ਔਰ ਉਹਨਾਂ ਦੇ ਦਫ਼ਤਰਾਂ ਨੂੰ, ਇਹਨਾਂ ਦੇ ਨਾਲ ਗੱਲਬਾਤ ਨਹੀਂ ਹੋਣੀ ਚਾਹੀਦੀ, ਇਹਨਾਂ ਦੇ ਨਾਲ ਸਿੱਧੇ ਹੋ ਕੇ ਨਿਬੜਨਾ ਚਾਹੀਦਾ ਹੈ। ਬਾਕੀ ਮੈਂ ਗੱਲਬਾਤ ਦਾ ਹਾਮੀ ਹਾਂ, ਜੇ ਕੋਈ ਮਸਲਾ ਹੋਵੇ, ਜਨਮਨ ਮਸਲਾ ਹੋਵੇ ਤੇ ਉਹ ਬਿਲਕੁਲ ਨਿਬੜਨਾ ਚਾਹੀਦਾ ਹੈ। ਨਾਲ ਹੀ ਉਹਨਾਂ ਨੇ ਸੂਬਾ ਸਰਕਾਰ ਜਿਹੜੀ ਕਿ ਇਮਰਾਨ ਖਾਨ ਦੀ ਹੈ ਖੈਬਰ ਪਖਤੂਨਖਵਾ 'ਚ, ਉਹਨਾਂ ਤੇ ਨੁਕਤਾਚੀਨੀ ਕੀਤੀ ਕਿ ਇਹ ਮਾਮਲਾ ਵਧਣਾ ਨਹੀਂ ਚਾਹੀਦਾ। ਅੱਤਗਰਦੀ ਨੂੰ ਢੱਕਣ ਵਾਸਤੇ ਗੇ ਵੇਲੇ ਦੇ ਵਿੱਚ ਫੈਡਰਲ ਸਰਕਾਰ ਔਰ ਸੂਬਾ ਸਰਕਾਰ ਹੈ ਜਿਹੜੀ ਇਹਦੀ ਆਪਸੀ ਕੋਆਰਡੀਨੇਸ਼ਨ ਹੈ ਜਿਹੜੀ ਇਹ ਕੋਈ ਮੁਨਾਸਬ ਨਹੀਂ ਗੀ ਰਹੀ। ਪਰ ਹੁਣ ਲੋਕਾਂ ਦਾ ਲਹੂ ਹੈ ਜਿਹੜਾ ਉਹਨੇ ਬਾਹਰ ਉੜਨ ਡਿਆ ਹੈ, ਇਸ ਕਰਕੇ ਇਸ ਪਾਸੇ ਤਵੱਜੋ ਹੈ ਜਿਹੜੀ ਉਹ ਦੇਣੀ ਚਾਹੀਦੀ ਹੈ। ਅਸਲ ਦੇ ਵਿੱਚ ਗਏ ਤੇ ਜੀ ਉਹ ਹੜ੍ਹ ਨਾਲ ਉਜੜੇ ਇਲਾਕੇ ਵੇਖਣ ਸਨ, ਉੱਥੋਂ ਦੇ ਲੋਕਾਂ ਦੇ ਨਾਲ ਕੋਈ ਹਮਦਰਦੀ ਕਰਨ ਸਨ, ਪਰ ਉੱਥੇ ਵੀ ਜਾ ਕੇ ਉਹਨਾਂ ਨੇ ਆਪਣਾ ਇਹ ਸਿਆਸੀ ਬਿਆਨ ਜਿਹੜਾ ਇਹ ਦਾਗ ਦਿੱਤਾ। ਇਲਾਹਾਬਾਦ ਨੇ ਅਗਲੀ ਖਬਰ ਲੈ ਸੁਣਿਆ SECP ਨੇ ਡਿਜੀਟਲ ਲੈਣ ਦੇਣ ਲਈ ਕੰਪਨੀਆਂ ਨੂੰ ਡੈਡਲਾਈਨ ਦੇ ਦਿੱਤੀ। ਜੀ ਬਿਲकुल, ਸਿਕਿਉਰਿਟੀ ਐਂਡ ਐਕਸਚੇਂਜ ਕਮਿਸ਼ਨ ਆਫ ਪਾਕਿਸਤਾਨ SECP ਨੇ ਆਖਿਆ ਹੈ ਕਿ ਪਾਕਿਸਤਾਨ ਦੇ ਵਿੱਚ ਕੈਸ਼ਲੈਸ ਲੈਣ ਦੇਣ ਜਿੱਦਾਂ ਅਮਰੀਕਾ 'ਚ ਕਰਨੇ, ਬਹੁਤ ਘੱਟ ਕਰੰਸੀ ਹੈ ਜਿਹੜੀ ਉਹ ਵਰਤਣੀ ਪੈਂਦੀ ਹੈ, ਇਸੇ ਤਰ੍ਹਾਂ ਪਾਕਿਸਤਾਨ ਦੇ ਵਿੱਚ ਵੀ ਇਸ ਸ਼ਹਿਰ ਨੂੰ ਅੱਗੇ ਵਧਾਇਆ ਜਾਏ। ਹੁਣ ਦੁਕਾਨਦਾਰ ਨੂੰ ਜਦੋਂ ਜਾ ਕੇ ਕਹੀਏ ਕਿ ਜੀ ਕਾਰਡ ਵਾਲੀ ਹੈ ਨਾ ਮਸ਼ੀਨ, ਤੁਹਾਡੀ ਪੇਮੈਂਟ ਹੋ ਜਾਏਗੀ, ਨਹੀਂ ਜੀ ਅਸੀਂ ਤਾਂ ਕੈਸ਼ ਲੈਣੇ, ਉਹਨਾਂ ਆਖਿਆ ਕਿ ਇਹ ਕੰਮ ਜਿਹੜਾ ਇਹ ਮੁਕਾਉਣਾ ਪਏਗਾ। ਇਹ ਸਾਰਾ ਸਿਸਟਮ ਹੈ ਜਿਹੜਾ ਇਹਨੂੰ ਰੈਗੂਲੇਟਡ ਔਰ ਲਾਇਸੈਂਸ ਜਿੰਨੇ ਮਹਿਕਮੇ ਹੈ ਨੇ, ਭਾਵੇਂ ਉਹ ਕੋਈ ਪੀਜ਼ਾ ਵੇਚਣ ਵਾਲੀ ਦੁਕਾਨ ਹੈ ਤੇ ਭਾਵੇਂ ਉਹ ਕੋਈ ਕੱਪੜਾ ਵੇਚਣ ਵਾਲੀ ਹੈ ਜਾਂ ਕੋਈ ਹੋਰ ਇਦਾਰਾ ਆ, ਉਹਨਾਂ ਨੂੰ ਜਿਹੜਾ ਸਟੇਟ ਬੈਂਕ ਆਫ ਪਾਕਿਸਤਾਨ ਦਾ ਸਿਸਟਮ ਹੈ ਰਾਸਤ QR ਕੋਡ ਇਹ ਇੰਟਰੋਡਿਊਸ ਕਰਾਉਣਾ ਪਏਗਾ। ਇਹਦੇ ਨਾਲ ਪ੍ਰਵੀਨ ਹੋਏਗਾ ਇਹ ਕਿ ਮੈਂ ਮਾਚਿਸ ਲੈਣ ਜਾਣਾ, ਮੈਂ ਦੁਕਾਨਦਾਰ ਨੂੰ ਟੈਕਸ ਦੇ ਦਿੱਤਾ, ਦਸਾਂ ਦੀ ਮਾਚਿਸ ਰੁਪਈਆ ਟੈਕਸ ਆ, 11 ਦੇਤੇ ਮੈਂ, ਇੱਕ ਮਿਸਾਲ ਦੇਣ ਡਿਆ। ਹੁਣ ਦੁਕਾਨਦਾਰ ਅੱਗੇ ਟੈਕਸ ਜਮਾ ਕਰਾਉਂਦਾ ਕਿ ਨਹੀਂ ਕਰਾਉਂਦਾ, ਮੇਰੇ ਬੋਝੇ ਚੋਂ ਤਾਂ ਨਿਕਲ ਰਿਹਾ ਹੈ ਪਰ ਸਰਕਾਰੀ ਖਜ਼ਾਨੇ 'ਚ ਨਹੀਂ ਜਾਣ ਡਿਆ। ਇਸ ਕਰਕੇ ਇਹ QR ਕੋਡ ਹੋਏਗਾ ਜਿਹਨੂੰ ਸਕੈਨ ਕੀਤਾ ਜਾਏਗਾ, ਜਿਹਦੇ ਰਾਹੀਂ ਪੇਮੈਂਟ ਹੋਏਗੀ, ਇਸ ਪੇਮੈਂਟ ਦੀ ਟ੍ਰਾਂਜੈਕਸ਼ਨ ਹੋਏਗੀ ਔਰ ਇਸ ਸਬੂਤ ਦੇ ਤੌਰ ਤੇ ਇਹਦੇ ਉੱਤੇ ਟੈਕਸ ਹੈ ਜਿਹੜਾ ਉਹ ਕੌਮੀ ਖਜ਼ਾਨੇ 'ਚ ਜਾਏਗਾ, ਤਾਂ ਜੇ ਪਾਕਿਸਤਾਨ ਦਾ ਟੈਕਸ ਦਾ ਮਾਮਲਾ ਔਰ ਮੁਲਕੀ ਸੁਧਾਰ ਹੈ ਜਿਹੜਾ ਫਾਈਨੈਂਸ਼ੀਅਲੀ ਉਹ ਹੋ ਸਕੇ। ਉਹਦੇ ਕਰਕੇ ਕੀਤਾ ਗਿਆ 31 ਅਕਤੂਬਰ 2025 ਤੱਕ ਦੀ ਡੈਡਲਾਈਨ ਦਿੱਤੀ ਗਈ ਹੈ ਕਿ ਸਾਰੀਆਂ ਰਜਿਸਟਰਡ ਕੰਪਨੀਆਂ ਜਿਹੜੀਆਂ ਕਿ SECP ਜਿੱਦਾਂ ਤੁਸੀਂ ਕਿਹਾ ਸਿਕਿਉਰਿਟੀ ਐਂਡ ਐਕਸਚੇਂਜ ਕਮਿਸ਼ਨ ਆਫ ਪਾਕਿਸਤਾਨ ਉਹਦੇ ਚ ਰਜਿਸਟਰਡ ਨੇ, ਉਹ 31 ਅਕਤੂਬਰ ਤੱਕ ਇਸ ਮਾਮਲੇ ਨੂੰ ਸਿਰੇ ਚਾੜ ਲੈਣ, ਨਿਬੇੜ ਲੈਣ ਔਰ ਸੁਧਾਰ ਲੈਣ ਔਰ ਉਸ ਤੋਂ ਬਾਅਦ ਉਹ ਲੈਣ ਦੇਣ ਜਿਹੜਾ ਉਹ ਕੋਸ਼ਿਸ਼ ਕਰਨ ਕਿ QR ਕੋਡ ਦੇ ਰਾਹੀਂ ਕਰਨ, ਤਾਂ ਜੇ ਜਾਲੀ ਬਿੱਲ ਰਸੀਦਾਂ ਔਰ ਪਰਾਓ ਨਾ ਹੋਣ। QR ਕੋਡ ਦੇ ਨਾਲ ਜਦੋਂ ਹੋਏਗੀ ਤੇ ਉਹ ਪੇਮੈਂਟ ਦੀ ਪੂਰੀ ਰਸੀਦ ਹੈ ਜਿਹੜੀ ਉਹ GST ਔਰ ਬਾਕੀ ਟੈਕਸਾਂ ਦੇ ਨਾਲ ਹੋਏਗੀ। ਟੈਕਸ ਨੇ ਜਿਹੜੇ ਸਰਕਾਰੀ ਖਜ਼ਾਨੇ 'ਚ ਜਾਣਗੇ ਜਾਂ ਉਹਨਾਂ ਨੇ ਜਦੋਂ ਇਹ ਰਸੀਦ ਦਿੱਤੀ ਹੋਏਗੀ ਤੇ ਉਹ ਆਪਣੇ ਰਿਟਰਨਸ ਜਮ੍ਹਾਂ ਕਰਵਾਉਣਗੇ ਤੇ ਉਹਦੇ 'ਚ ਇਹ ਟੈਕਸ ਭਰਨ ਦੇ ਉਹ ਪਾਬੰਦ ਹੋਣਗੇ। ਇਹ ਮਾਮਲਾ ਜਿਹੜਾ ਇਹ ਸਾਹਮਣੇ ਆਇਆ ਜੀ। ਜੀ ਮਸੂਦ ਬਾਦ ਨੇ ਅਗਲੀ ਖਬਰ ਹਲੇ ਰਾਇਵੰਡ 'ਚ ਅਸੀਂ ਖਬਰ ਦਿੱਤੀ ਸੀ, ਰਾਇਵੰਡ 'ਚ 23 ਰੁਪਈਆਂ ਦੇ ਕਰਕੇ ਦੋ ਭਰਾਵਾਂ ਨੂੰ ਮਾਰ ਦਿੱਤਾ ਗਿਆ ਸੀ। ਸੁਣਿਆ ਹੈ ਕਿ ਜਿਨ੍ਹਾਂ ਨੇ ਮਾਰਿਆ ਸੀ ਉਹ ਵੀ ਪੁਲਿਸ ਮੁਕਾਬਲੇ ਦੇ ਵਿੱਚ ਮਾਰੇ ਗਏ। ਜੀ ਬਿਲਕੁਲ ਜੀ, ਇਹ ਖਬਰ ਹੈ ਜਿਹੜੀ ਇਹ ਸਵੇਰੇ ਹੀ ਸਾਨੂੰ ਇੱਥੇ ਅਮਰੀਕਾ ਮਿਲੀ ਕਿ ਉਹ ਦੋਵੇਂ ਭਰਾ ਨੇ ਜਿਹੜੇ ਕਿ ਉੱਥੇ ਜਿਨ੍ਹਾਂ ਦੀ ਫਰੂਟ ਦੀ ਰੇਹੜੀ ਸੀਗੀ, 30 ਰੁਪਈਆਂ ਦੇ ਝਗੜਾ ਸ਼ੁਰੂ ਹੋਇਆ ਤੇ ਦੋ ਭਰਾ ਜਿਹੜੇ ਦੁੱਧ ਦਾ ਕੰਮਕਾਰ ਕਰਦੇ ਸੀਗੇ ਬਰਕੀ ਰੋਡ ਤੇ ਜਿਨ੍ਹਾਂ ਦੀ ਦੁਕਾਨ ਸੀ, ਕਸੂਰ ਦੇ ਨਾਲ ਜਿਨ੍ਹਾਂ ਦਾ ਤਾਲੁਕ ਸੀਗਾ, ਉਹਨਾਂ ਨੂੰ ਬੇਦਰਦੀ ਦੇ ਨਾਲ ਸਿਰ 'ਚ ਬੱਲੇ ਮਾਰ ਕੇ ਮਾਰ ਦਿੱਤਾ ਗਿਆ। ਜਿਹਨੂੰ ਕਹਿੰਦੇ ਕਿ ਦਰਜਨਾਂ ਦਾ ਮਰਜਮਾ ਸੀਗਾ ਜਿਨ੍ਹਾਂ ਨੇ ਸਾਰੇ ਦਿਲਖਲਾਸ਼ ਮੰਜ਼ਰ ਨੇ ਜਿਹੜੇ ਵੇਖੇ। ਮੀਡੀਆ ਦੇ ਬਾਅਦ ਆਪਣੇ ਮੋਬਾਈਲਾਂ ਦੇ ਵਿੱਚ ਸੇਵ ਕੀਤਾ ਜੀ ਇਦਾਂ ਹੀ। ਉਸ ਤੋਂ ਬਾਅਦ ਇਹਨਾਂ ਦੇ ਉੱਤੇ ਪਰਚਾ ਹੋਇਆ। ਫਿਰ ਰਾਇਵੰਡ ਪੁਲਿਸ ਸਟੇਸ਼ਨ ਹੈ ਜਿਹੜਾ
ਉਹਨਾਂ ਨੇ ਇਹਨਾਂ ਦੋਵਾਂ ਨੂੰ ਗ੍ਰਿਫਤਾਰ ਵੀ ਕੀਤਾ। ਇਹ ਦੋਵੇਂ ਸਕੇ ਭਰਾ ਸਨ। ਹਾਲਾਂਕਿ ਇਹਨਾਂ ਦੇ ਨਾਲ ਇਹਨਾਂ ਦੇ ਬਾਕੀ ਸਾਥੀ ਵੀ ਸਨ। ਹੁਣ ਫਿਰ ਇੱਕ ਕੇਸ ਦੇ ਦਿੱਤਾ ਗਿਆ ਸੀਸੀਡੀ ਕ੍ਰਾਈਮ ਕੰਟਰੋਲ ਡਿਪਾਰਟਮੈਂਟ ਨੂੰ, ਜਿਨ੍ਹਾਂ ਬਦਨਾਮ ਨੇ ਜਿਹੜੇ ਪੁਲਿਸ ਮੁਕਾਬਲੇ ਕਰਨ ਚ, ਔਰ ਆਖਿਆ ਜਾਂਦਾ ਕਿ ਝੂਠੇ ਪੁਲਿਸ ਮੁਕਾਬਲਿਆਂ ਚ 35% ਪੁਲਿਸ ਮੁਕਾਬਲੇ ਜਿਹੜੇ ਉਹ ਪੰਜਾਬ ਚ ਵਧੇ ਪਏ ਨੇ। ਉਹਨਾਂ ਨੇ ਆਖਿਆ ਕਿ ਜੀ ਇਹਨਾਂ ਨੂੰ ਰਾਏਵਿੰਡ ਲੈ ਕੇ ਜਾ ਰਹੇ ਸਨ ਜਿੱਥੇ ਵਕੂਆ ਹੋਇਆ। ਇਹਨਾਂ ਦੇ ਸਾਥੀ ਨੇ ਜਿਹੜੇ ਉਹਨਾਂ ਦੀ ਗ੍ਰਿਫਤਾਰੀ ਲਈ, ਪਰ ਇਹਨਾਂ ਦੇ ਸਾਥੀਆਂ ਨੇ ਜਵਾਬੀ ਫਾਇਰਿੰਗ ਕੀਤੀ ਔਰ ਆਪਣੇ ਹੀ ਸਾਥੀਆਂ ਦੀ ਗੋਲੀ ਦੇ ਨਾਲ ਮਰ ਗਏ। ਸੋ ਇਹ ਮੁੱਦਾ ਜਿਹੜਾ ਇਹ ਪਾਰ ਹੋਇਆ। ਉਹ ਭਰਾ ਜਿਹਨੂੰ ਬੇਦਰਦੀ ਦੇ ਨਾਲ ਮਿਲਿਆ। ਜ਼ਾਹਿਰ ਹੈ ਅਦਾਲਤਾਂ ਦੇ ਵਿੱਚ ਇਨਸਾਫ ਔਰ ਬਾਕੀ ਮਾਮਲੇ ਨੇ ਜਿਹੜੇ ਉਹਨਾਂ ਦੇ ਉੱਤੇ ਲੋਕਾਂ 'ਚ ਰਲਿਆ ਮਿਲਿਆ ਜ਼ਰਾ ਰਿਐਕਸ਼ਨ ਆ। ਕੁਝ ਲੋਕ ਤੇ ਇਹਦੀ ਬੜੀ ਸ਼ਾਵਾ ਕਰਨ ਡੇ ਨੇ ਕਿ ਸੀਸੀਡੀ ਜ਼ਿੰਦਾਬਾਦ। ਅਦਾਲਤਾਂ 'ਚ ਇਹਨਾਂ ਨੇ ਕਿਸੇ ਨਾ ਕਿਸੇ ਬਹਾਨੇ ਛੁੱਟ ਜਾਣਾ ਸੀ, ਸੁਲਹ ਸਫਾਈ ਹੋ ਜਾਣੀ ਸੀ, ਜਾਂ ਜਿਨ੍ਹਾਂ ਦੇ ਮਰੇ ਨੇ ਉਹਨਾਂ ਨੂੰ ਹੋਰ ਕਾਨੂੰਨੀ ਚਾਰਾ ਕੋਈ ਜੇ ਇੱਕ ਤੇ ਮਰ ਗਏ, ਦੂਜੇ ਉਹ ਕਚਹਿਰੀਆਂ ਦੇ ਧੱਕੇ ਖਾਣ, ਉਹਨਾਂ ਤੋਂ ਇਹ ਬਚ ਗਏ। ਇਨਸਾਫ ਜਿਹੜਾ ਹੋ ਗਿਆ ਜੀ। ਬਿਲਕੁਲ ਇਹ ਖਬਰ ਸੁੱਚੀ ਹੈ ਕਿ ਬੱਲਿਆਂ ਦੇ ਵਾਰ ਕਰਕੇ ਜਿਨ੍ਹਾਂ ਨੇ ਉਹ ਦੋ ਭਰਾਵਾਂ ਨੂੰ 30 ਰੁਪਈਆ ਮਗਰ ਕਤਲ ਕਰ ਦਿੱਤਾ ਸੀਗਾ, ਉਹ ਦੋਵੇਂ ਆਪ ਵੀ ਪੁਲਿਸ ਮੁਕਾਬਲੇ 'ਚ ਮਾਰੇ ਗਏ ਨੇ। ਇਹਦੇ ਨਾਲ ਹੀ ਮਸੂਦ ਆਪਾਂ ਆਪਣੇ ਸਰੋਤਿਆਂ ਕੋਲ ਲੈਣੀ ਇਜਾਜ਼ਤ ਅਪਡੇਟ ਪਾਕਿਸਤਾਨ 'ਚ, ਪਰ ਉਸ ਤੋਂ ਪਹਿਲੇ ਉਹੀ ਇੱਕ ਗੱਲ ਜਿਹੜੀ ਪਹਿਲੇ ਵੀ ਕਰੀ ਦੀ ਹੁੰਦੀ ਹੈ ਕਿ ਸਾਡੇ ਸਭ ਡਿਜੀਟਲ ਨੈਟਵਰਕਸ ਯਾਨੀ ਕਿ ਫੇਸਬੁੱਕ, YouTube, Instagram ਅਤੇ TikTok ਤੇ ਸਾਨੂੰ ਇਹਦੇ ਨਾਲ ਪੰਜਾਬੀ ਰੇਡੀਓ USA ਦੇ ਨੈਸ਼ਨਲ ਔਰ ਇੰਟਰਨੈਸ਼ਨਲ ਰੇਡੀਓ ਨੈਟਵਰਕ ਤੇ ਵੀ ਇਹ ਖਬਰਾਂ ਹਫ਼ਤੇ 'ਚ 5 ਦਿਨ ਮੰਡੇ ਟੂ ਫਰਾਈਡੇ ਤੁਹਾਡੇ ਲਈ ਪੇਸ਼ ਕੀਤੀਆਂ ਜਾਂਦੀਆਂ। ਇਹਨਾਂ ਸਾਰੇ ਪਲੇਟਫਾਰਮਸ ਨੂੰ ਜੁਆਇਨ ਕਰੋ, ਸਬਸਕ੍ਰਾਈਬ ਕਰੋ, ਘੰਟੀ ਦਾ ਬਟਨ ਦਬਾਓ ਤਾਂ ਜੋ ਤੁਹਾਡੇ ਤੱਕ ਤਾਜ਼ਾ ਅਪਡੇਟਸ ਪਹੁੰਚ ਸਕਣ। ਇਹਨਾਂ ਖਬਰਾਂ ਨੂੰ ਸਪਾਂਸਰ ਕਰਨਾ ਹੋਵੇ ਤਾਂ ਸਾਡਾ ਟੈਲੀਫੋਨ ਨੰਬਰ 408272 5252 4082725200 ਡਾਇਲ ਕੀਤਾ ਜਾ ਸਕਦਾ ਹੈ ਜੀ। ਇਹਦੇ ਨਾਲ ਹੀ ਸਾਨੂੰ ਦਿਓ ਇਜਾਜ਼ਤ। ਮੈਨੂੰ ਪਰਵੀਨ ਮਸੂਦ ਨੂੰ ਤੇ ਮਸੂਦ ਮਲੀ ਜੀ ਨੂੰ, ਤੇ ਅਗਲੇ ਅਪਡੇਟ ਪਾਕਿਸਤਾਨ ਤੱਕ ਲਈ ਤੁਹਾਡਾ ਮੇਰਾ ਸਾਡਾ ਸਾਰਿਆਂ ਦਾ ਰੱਬ ਰਾਖਾ।